कसीरपुर फतूवाल अच्छा मइया पुआला अच्छा तलवंडी मसापरा अगे आ गया धौला खेड़ा लंडे बाबा जी दा अपना उत्थे तहसील जिला केड़ा सी तहसील दसूहा अच्छा थाना मकेरिया अच्छा जिला हुशियारपुर जिला शहर खतरिया का घर सी एक अच्छा वो साडी सेप घाटे ਹੁੰਦੇ ਸੀ ਲੋਹਾਰਾ ਤਰਖਾਣਾ की नाम था बाबा उन्हां दे ਝਿੜਦਾ ਦਾਸੂ ਇੱਕ ਸਭਾ ਬਸੰਤ अच्छा ਬਸੰਤ ਸੀ ਉਹ ਲੱਗਦਾ ਛੋਡਾ ਪੈਰਾਂ ਤੋਂ डुड्डा सी पैर तो अच्छा अच्छा बाबा ते ਗੱਜ ਗੱਜ ਐਡਾ ਕੋਂਦਾ ਸੀ ਐਡਾ ਕੁ। ਖੇਡਦਾ ਕੌਣ ਕੌਣ ਸੀ? ਬੜਾ ਖੇਡਦੇ ਸੀ ਕੌਣ ਕੌਣ ਖੇਡਦਾ? ਸਾਡੇ ਤਾਂ ਪਿੰਡ ਖੇਡਦਾ ਸੀ ਉਹ ਕਿਹੜਾ ਦੱਸੀ ਰਾਜਪੂਤ ਬੜਾ ਖੇਡਦੇ ਸੀ हां ਮੰਮੀ ਖੇਡਦਾ ਸੀ आंदे छोटी नहीं है एक दूसरे में वजन देंदे ਬੜਾ ਖੇਡਦਾ ਸੀ हां ਛੋਟਾ ਐਡਾ ਕੋਂਦਾ ਸੀ हाँ जी हाँ जी ਐਡਾ ਫੜ ਕੇ ਤੇ ਇੱਕ ਬੰਦਾ ਸੀ ਸਿਆਣਾ ਹੈ ਨਾ ਬੜਕਾ अच्छा ਉਹ ਕਹਿੰਦਾ ਸੀ ਮੇਰੇ ਸਿਰ ਦੇ ਵੀ 2 ਵੱਡੇ ਹੋ ਕੇ ਮੇਰੇ ਇੱਥੇ ਸਿਰ ਤੇ ਜਾ ਇੱਥੇ ਆ ਛੋਟਾ ਲਾ ਦੇਣ ਤਾਂ ਮੈਂ ਮੰਨ ਲਾਂਗਾ ਉਹ ਐਸੇ ਖੜੋ ਗਏ ਨਾ थोड़ा दस दे साडे ना ठोक दी थोड़ा खलो के ਐਸਾ अली इधर बेचारे खबर बाबा हो रहा हां जी किवें करदे हो बाबा जी दसो थोड़ा को ਉਹ ਉੱਥੇ ਬਾਹਰ ਲੈਣਾ ਬੰਦਾ अच्छा अच्छा ਉਹਨੇ ਗਾੜੀ ਰੱਖ ਲਈ ਜੇ ਕਿ ਫਰੀ ਹੁੰਦੀ ਸੀ ਇੰਨੀ ਕੁ ਉਹ ਤੇ ਆ ਇੱਥੇ ਇੱਥੇ ਬਹਿ ਗਿਆ ਤੂੰ ਮੇਰੇ ਪਿੱਛੇ ਖੜੋ ਗਿਆ ਤੂੰ ਮੇਰੇ ਛੋਟਾ ਲਾਉਣਾ ਤਾਂ ਮੈਂ ਲੱਗਣ ਨਹੀਂ ਦੇਣਾ वजन नहीं देना अपने ਮੈਂ ਇੱਥੇ ਬਹਿ ਗਿਆ ਤੂੰ ਪਿੱਛੇ ਖੜਾ ਮੈਂ ਐਡਾ ਫੜਿਆ ਤੂੰ ਮਗਰ ਖੜਾ ਮਗਰ ਰੈਫਰੀ ਆਇਆ ਉਹ ਉੱਥੇ ਖੜਾ ਇੱਟਾਂ ਦੀ ਦੂਰ ਉਹਨੇ ਬੋਲੀ ਦੇਣੀ ਹੈ 1 2 3 अच्छा ਜਿਹੜੇ ਤੀਸਰੇ ਉੱਠਣਾ ਮੈਂ ਉੱਠ ਕੇ ਕਰਕੇ ਉਹਨੇ ਮਗਰ ਦੇ ਤੀਏ ਨੇ ਮਾਰ ਕੇ ਮੇਰੇ ਛੋਟਾ ਇੱਥੇ ਮਾਰੇ ਇੱਥੇ ਜਿੱਥੇ ਵੀ ਮਾਰੀ ਮਾਰੇ ਮੈਂ ਜਿਹੜਾ ਲੱਗਣ ਨਹੀਂ ਦੇਣਾ अस्सलाम वालेकुम जी सत श्री अकाल मैं ਤੁਹਾਡਾ ਵੀਰ ਮੁਹੰਮਦ ਤਨਵੀਰ ਨਾਜ਼ਰੀਨ ਮੈਂ ਅੱਜ ਪਹੁੰਚਿਆ ਚੱਕ ਰਮਦਾਸ ਪਿੰਡ ਜ਼ਿਲ੍ਹਾ ਗੁਜਰਾਂਵਾਲਾ ਇੱਥੇ ਭਾਈਜਾਨ ਜਿਹੜੇ ਆ ਸਾਡੇ ਕੀ ਨਾਮ ਦਾ ਰਾਹਤ ਅਲੀ ਰਾਹਤ ਅਲੀ ਭਾਈ ਰਾਹਤ ਅਲੀ ਸਾਹਿਬ ਜਿਹੜੇ ਨੇ ਇਹ ਪਿੰਡ ਦੇ ਵਸਨੀਕ ਤੇ ਸਾਨੂੰ ਜਿਹੜਾ ਇੱਥੇ ਇੰਟਰਵਿਊ ਕਰਾਉਣਗੇ 1947 ਬਾਰੇ ਇੰਟਰਵਿਊ ਕਰਾਂਗੇ ਮਲਕ ਆਮਰ ਅਮਾਨ ਸਾਹਿਬ ਜਿਹੜੇ ਨੇ ਤੇ ਉਹਨਾਂ ਦੇ ਡੇਰੇ ਤੇ ਸਾਨੂੰ ਲੈ ਕੇ ਜਾ ਰਹੇ ਨੇ ਤੇ ਇੱਥੇ ਬਜ਼ੁਰਗ ਕਹਿੰਦੇ ਬੜੇ ਬੈਠੇ ਹੁੰਦੇ ਨੇ ਅਸੀਂ ਉਹਨਾਂ ਦੇ ਅੱਜ ਕਹਾਣੀ ਰਿਕਾਰਡ ਕਰਨ ਵਾਸਤੇ ਪਹੁੰਚੇ ਇਹਨਾਂ ਦੇ ਪਿੰਡ अस्सलाम वालेकुम जी ठीक ठाक हो जी बाबे हो सारी खरीद जी बस नाज़रीन जिस तरह के तुसी स्टार्ट ਤੇ ਤੁਹਾਨੂੰ ਅਸੀਂ ਦੱਸਿਆ ਕਿ ਅਸੀਂ ਇਸ ਟਾਈਮ ਡੇਰੇ ਤੇ ਮੌਜੂਦ ਹਾਂ ਆਮਰ ਹੁਸੈਨ ਨਾਜ਼ਮ ਸਾਹਿਬ ਨੇ ਜਿਹੜੇ ਆ ਪਿੰਡ ਦੇ ਮੌਜੂਦਾ ਬਲਕਿ ਕਾਫੀ ਦੇਰ ਦੇ ਜਿਹੜੇ ਇਹ ਨਾਜ਼ਮ ਹੁੰਦੇ ਆ ਰਹੇ ਨੇ ਇਹਨਾਂ ਦੇ ਅਸੀਂ ਡੇਰੇ ਤੇ ਮੌਜੂਦ ਹਾਂ ਸਾਡੇ ਬਜ਼ੁਰਗ ਮੌਜੂਦ ਨੇ ਜਿਹੜੇ 1947 ਤੋਂ ਪਹਿਲਾਂ ਵੰਡ ਵੇਲੇ ਚੜ੍ਹਦੇ ਪੰਜਾਬੋਂ ਲਹਿੰਦੇ ਪੰਜਾਬ ਆਏ ਸੀ ਇਹਨਾਂ ਦੀ ਕਹਾਣੀ ਰਿਕਾਰਡ ਕਰਨ ਵਾਸਤੇ ਪਹੁੰਚੇ ਇੱਥੇ ਤੇ ਆਓ ਬਾਬੇ ਨਾਲ ਗੱਲਬਾਤ ਸਾਂਝੀ ਕਰੀਏ अस्सलाम वालेकुम ਵਾਲੇਕੁਮ ਬਾਬਾ ਜੀ ਕੀ ਨਾਮ ਆਪਣਾ ਫਜ਼ਲ ਸੈਨ ਅਜਲ ਸੈਨ ਤੁਹਾਡੇ ਅੱਬਾ ਜੀ ਦਾ ਕੀ ਨਾਮ ਬੇਈ ਮੁਹੰਮਦ ਤੇ ਦਾਦੇ ਦਾ ਸ਼ਾਹਬਦੀਨ ਬਾਬਾ ਜੀ ਜਦੋਂ ਵੰਡ ਹੋਈ ਏ ਤੁਸੀਂ ਕਿੱਡੇ ਕੁ ਸੋ ਉਦੋਂ 11 12 ਸਾਲ ਦੇ ਅੱਛਾ ਅੱਛਾ ਗੱਲਾਂ ਚੇਤੇ ਨੇ 47 ਵਾਲੀਆਂ ਤੁਹਾਨੂੰ ਹਾਂਜੀ ਉਹ ਗੱਲਾਂ ਚੇਤੇ ਨੇ ਉਦੋਂ ਵਾਲੀਆਂ ਸਾਰੀਆਂ ਆਹੋ ਬਾਬਾ ਜੀ ਜਦੋਂ ਵੰਡ ਹੋਈ ਸੀ ਨਾ ਵੰਡ 47 ਵੇਲੇ ਉਦੋਂ ਮੈਂ ਕਿਹਾ ਤੁਸੀਂ ਉਧਰੋਂ ਆਏ ਸੀ ਇੰਡੀਆ ਵਿੱਚੋਂ ਕਿ ਇੱਥੋਂ ਦੇ ਰਹਿਣ ਵਾਲੇ ਹੋ ਜਿਹੜਾ ਆਪਣਾ ਵਸਨੀਕ ਹੋ ਇੰਡੀਆ ਤੋਂ ਜਿਹੜੇ ਨਿਕਲੇ ਰਾਤ ਦੇ 11 ਵਜੇ ਨਿਕਲੇ ਸੀ ਉੱਥੋਂ ਆਏ ਹੋ ਆਹੋ ਅੱਛਾ 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 ਫਿਰ ਅਸੀਂ ਆਏ ਦਸੂਏ ਅੱਛਾ ਉਹ ਕਰਨਾ ਗੱਲ ਆਪਾਂ ਬਾਬਾ ਜੀ ਇਹ ਦੱਸਿਆ ਜੀ ਜਿੱਥੇ ਅਸੀਂ ਬੈਠੇ ਹਾਂ ਪਿੰਡ ਕਿਹੜਾ ਕਿਹੜਾ ਇਹ ਪਿੰਡ ਕਿਹੜਾ ਜਿੱਥੇ ਅਸੀਂ ਬੈਠੇ ਹਾਂ ਹੁਣ ਚੱਕਰ ਰਮਦਾਸ ਅੱਛਾ ਅੱਛਾ ਚੱਕਰਮਦਾਸ ਹੈ ਚੱਕਰ ਰਮਦਾਸ ਅੱਛਾ ਆਪਾਂ ਹੁਣ ਗੱਲ ਕਰਾਂਗੇ ਤੁਹਾਡੇ ਪਿਛਲੇ ਪਿੰਡ ਵਾਲੀ ਆਹੋ ਉੱਥੇ ਪਿੰਡ ਕਿਹੜਾ ਸੀ ਸਾਡਾ ਹਾਂਜੀ ਤੁਹਾਡਾ ਕਸੀਰਪੁਰ ਜਲਾਲਾ ਅੱਛਾ ਅੱਛਾ ਕਸੀਰਪੁਰ ਜਲਾਲਾ ਉਹਦੇ ਨਾਲ ਪਿੰਡ ਕਿਹੜੇ ਸਨ ਬਾਬਾ ਕਸੀਰਪੁਰ ਫਤੂਵਾਲ ਅੱਛਾ ਮਈਆ ਪੁਆਲਾ ਅੱਛਾ ਤਲਵੰਡੀ ਮਸਾਪਰਾ
ਅੱਗੇ ਆ ਗਿਆ ਧੌਲਾ ਖੇੜਾ, ਲੰਡੇ। ਚਲੋ ਬੜੇ ਨੇ ਬਾਬਾ ਜੀ। ਤੇ ਆਪਣਾ ਉੱਥੇ ਤਹਿਸੀਲ ਜ਼ਿਲ੍ਹਾ ਕਿਹੜਾ ਸੀ? ਤਹਿਸੀਲ ਦਸੂਹਾ, ਅੱਛਾ ਥਾਣਾ ਮਕੇਰੀਆ, ਅੱਛਾ। ਜ਼ਿਲ੍ਹਾ ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰਪੁਰ। ਆਪਣੀ ਬਰਾਦਰੀ ਕਿਹੜੀ ਬਾਬਾ ਜੀ? ਅਮਾਨ, ਅਵਾਨ ਹੋ ਤੁਸੀਂ? ਕੁਤਬ ਸ਼ਾਹੀ। ਅੱਛਾ ਅੱਛਾ। ਉਹ ਆਂਦੇ ਉੱਥੇ ਅਵਾਨਾਂ ਦੇ ਬੜੇ ਪਿੰਡ ਸਨ। 82 ਪਿੰਡ ਸੀ। ਅੱਛਾ 82 ਦੁਆਲੇ ਪਿੰਡ ਲੋਕ ਸਾਰੇ ਸਾਰੇ ਅਵਾਨ ਸਨ। ਸਾਰੇ ਅਮਾਨ। ਅੱਛਾ ਅੱਛਾ ਅੱਛਾ। ਇੱਕ ਦੋ ਪਿੰਡ ਸੀਗੇ ਹਿੰਦੂਆਂ ਦੇ। ਮਕੇਰੀਆ ਜਿਹੜਾ ਥਾਣਾ ਸੀ ਅੱਛਾ ਉਹਦੇ ਵਿੱਚ ਸਾਡੇ ਅਮਾਨਾਂ ਦੇ ਚੌਰੀ 10-12 ਘਰ ਸੀਗੇ। ਬਾਕੀ ਸਾਰਾ ਹਿੰਦੂ ਹੀ ਸੀਗੇ। ਅੱਛਾ ਅੱਛਾ ਅੱਛਾ। ਪਰ ਉਹ ਭਲੇ ਮਾਨਸ ਕੋਈ ਗੱਲ ਨਹੀਂ ਸੀ ਕਰਦੇ। ਇਹ ਜਿਹੜਾ ਘਸੀਟਪੁਰ ਸੀ ਆਹੋ, ਉਹਦੇ ਨੰਬਰਦਾਰ ਕਿੰਨੇ ਹੁੰਦੇ ਸਨ ਉਦੋਂ? ਇੱਕੋ ਹੀ ਇੱਕ ਹੀ ਸੀ? ਇੱਕੋ ਹੀ। ਕਿਹੜਾ ਸੀ? ਉਹਦਾ ਨਾਂ ਹੁਣ ਮੈਨੂੰ ਭੁੱਲ ਗਿਆ, ਪਤਾ ਨਹੀਂ। ਮੁਸਲਮਾਨ ਸੀ ਆਪਣਾ? ਆਹੋ, ਮੁਸਲਮਾਨ। ਅੱਛਾ ਅੱਛਾ। ਪਿੰਡ ਕਿੱਡਾ ਕੁ ਸੀ ਬਾਬਾ ਜੀ? ਬਸ ਐਡਾ ਕਿ 100 ਡੂਢ ਕਿ 100 ਘਰ। ਅੱਛਾ ਅੱਛਾ। ਕੋਈ ਸਾਡਾ ਪਿੰਡ ਜਿਹੜਾ ਨਾ ਮਸ਼ਹੂਰ ਸੀਗਾ, ਅੱਛਾ। ਬੜਾ ਮਸ਼ਹੂਰ ਸੀ। ਕਿਹੜੀ ਵਜ੍ਹਾ ਤੋਂ ਮਸ਼ਹੂਰ ਸੀ? ਗੱਤਕਾ ਖੇਡਦੇ ਹੁੰਦੇ ਸੀ, ਅੱਛਾ ਅੱਛਾ। ਗੱਤਕਾ ਖੇਲਦੇ ਸੀ? ਘੁਲਦੇ ਹੁੰਦੇ ਸੀ। ਇੱਕ ਸਾਡੇ ਉਸ ਸਾਹ ਨਹੀਂ ਸੀਗੇ, ਅੱਛਾ ਉਹ ਚੋਰੀਆਂ ਬੜੀਆਂ ਕਰਦੇ ਹੁੰਦੇ ਸੀ। ਅੱਛਾ ਚੋਰ, ਅੱਛਾ। ਡਾਕੂ, ਉਹਨੇ ਨਾਲ ਬਹੁਤੀ ਮਸ਼ਹੂਰੀ ਸੀ। ਸਾਡੇ ਅਮਾਨਾਂ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਚੋਰੀ ਨਹੀਂ ਕਰਨੀ ਸੀ ਉਹਨਾਂ ਨੇ। ਅੱਛਾ। ਉਹਨਾਂ ਨੇ ਆਖਿਆ ਚੋਰੀ ਨਹੀਂ ਕਰਨੀ। ਬਿਲਕੁਲ ਲੰਬੇ ਹੋ ਜਾ ਕੇ ਕਰਦੇ 10 ਮੀਲ ਤੱਕ। ਲਾਗੇ ਲਾਗੇ ਆਪਣੇ ਇਲਾਕੇ 'ਚ ਚੋਰੀ ਨਹੀਂ ਸਾਂ ਕਰਦੇ ਹੈ? ਅੱਛਾ ਅੱਛਾ। ਬਾਬਾ ਜੀ ਦੱਸ ਦਿਓ, ਜਿਹੜੇ ਚੋਰੀਆਂ ਵੀ ਕਰਦੇ ਆ ਉਹ ਵੀ ਚੰਗੇ ਸਾਣੀਆਂ? ਚੰਗੇ ਇਸ ਮੁਰਾਦ ਕਿ ਉਹ ਧੀ ਭੈਣ ਨੂੰ ਕੋਈ ਮਤਲਬ ਕੋਈ ਗਲਤ ਨਿਗਾਹ ਜਾਂ ਕੋਈ ਐਵੇਂ ਦੇ ਕੰਮ ਨਹੀਂ ਕਰਦੇ, ਲੁੱਟਣ ਜਾਂਦੇ ਆ, ਬਸ ਆਪਣੇ ਕੰਮ ਕੀਤਾ ਤੇ ਨਿਕਲ ਗਏ। ਬਿਲਕੁਲ। ਸਾਨੂੰ ਆਪਣੇ ਪਿੰਡ ਦਾ ਨਕਸ਼ਾ ਵਹਾਓ, ਕਿਵੇਂ ਦਾ ਸੀ? ਖੂਹੀਆਂ ਕਿੱਥੇ ਸਨ? ਮਸਜਿਦ ਆਪਣੀ ਕਿੱਥੇ ਸੀ? ਥੋੜਾ ਕੁ ਦੱਸੋ। ਹਾਂ। ਮਸਜਿਦ ਕੋਈ ਲੈਣੇ ਪਾਸੇ 4-5 ਘਰ ਛੱਡ ਕੇ। ਬਾਬਾ ਜੀ ਤੁਸੀਂ? ਨਹੀਂ, ਮੇਰੇ ਨਾਨਕਿਆਂ ਦਾ ਪਿੰਡ। ਤੁਹਾਡੇ ਨਾਨਕਿਆਂ ਦੇ? ਅੱਛਾ ਅੱਛਾ। 4-5 ਘਰ ਛੱਡ ਕੇ ਤਾਂ ਮਸਜਿਦ ਸੀਗੀ। ਅੱਛਾ ਅੱਛਾ। ਲੈਣੇ ਪਾਸੇ 5-6 ਘਰ ਸੀਗੇ, ਬਾਕੀ ਪਿੰਡ ਇੱਧਰ ਸੀ। ਇੱਧਰ ਅੱਛਾ ਅੱਛਾ। ਇੱਥੇ ਮਸਜਿਦ ਅੱਛਾ। ਇੱਕ ਹੀ ਸੀ ਮਸਜਿਦ? ਇੱਕੋ ਹੀ। ਅੱਛਾ। ਸਾਰੇ ਉੱਥੇ ਨਮਾਜ਼ ਪੜ੍ਹਦੇ ਇਕੱਠੇ? ਆਪਣੇ ਪਿੰਡ ਵਿੱਚ ਨਲਕੇ ਹੁੰਦੇ ਆ, ਖੂਹੀਆਂ ਸਭ ਪਾਣੀ ਪੀਣ ਵਾਲੀਆਂ? ਖੂਹ ਤੋਂ ਪੀਂਦੇ ਹੁੰਦੇ ਸੀ। ਅੱਛਾ ਅੱਛਾ। ਉਹ ਕਿੱਥੇ ਕਿੱਥੇ ਆ? ਥੋੜਾ ਕੋ ਨਕਸ਼ਾ ਸਾਨੂੰ ਵਿਖਾਓ। ਸਾਨੂੰ ਦੱਸਿਆ ਕਿ ਅਸੀਂ ਅੱਖਾਂ ਨਾਲ ਵੇਖਦੇ ਪਏ ਆ ਪਿੰਡ। 2-3 ਖੂਹ ਸੀ। ਅੱਛਾ ਬਾਬਾ ਜੀ, ਕਿੱਥੇ ਕਿੱਥੇ ਕਰਕੇ ਸਨ? ਇੱਕ ਰਾਜਪੂਤਾਂ ਦੇ ਮਹੱਲੇ ਖੂਹ ਸੀਗਾ, ਅੱਛਾ ਇੱਕ ਸਾਡੇ ਮਹੱਲੇ ਮਸਜਿਦ ਦੇ ਵੀ ਖੂਹ ਸੀਗਾ, ਅੱਛਾ ਇੱਕ ਇਸ ਪਾਸੇ ਹੋਰ ਰਾਜਪੂਤ ਸੀ, ਉਹਨਾਂ ਦੇ ਲਾਗੇ ਖੂਹ ਸੀ। ਅੱਛਾ ਅੱਛਾ ਅੱਛਾ। 3 ਖੂਹ ਸੀ। ਖੂਹੀਆਂ 'ਚ ਪਾਣੀ ਕੱਢਦੇ ਸੀ? ਆਹ, ਬਾਬਾ ਜੀ ਆਪਣਾ ਆਪ ਹੀ ਪਾਣੀ ਲਿਆਂਦੇ ਕਿ ਰੱਖਿਆ ਕਿ ਮਾਸ਼ਕੀ ਸੱਕਾ ਜਾਂ ਪਾਣੀ ਭਰਨ ਵਾਲਾ ਸੱਕੇ ਰੱਖੇ ਸਨ? ਸੱਕੇ। ਉਹ ਘਰਾਂ 'ਚ ਪਾ ਜਾਂਦੇ? ਆਹ, ਅੱਛਾ ਮਾਛੀ ਜਿਹੜੇ ਸੀ ਨਾ, ਇਹੋ ਹੀ ਪਾਣੀ ਭਰਦੇ ਹੁੰਦੇ ਸੀ। ਅੱਛਾ। ਉਹ ਘਰ ਕੋ ਬਰਤਨ ਰੱਖੇ ਹਨ ਘੜੇ ਵਗੈਰਾ? ਨਲਕਾ ਮਸ਼ਕਾਂ ਬਣਾਈਆਂ ਸੀ, ਅੱਛਾ ਮਸ਼ਕਾਂ ਦਾ ਪਾਣੀ ਉਹਨੇ ਸਾਡੇ ਘਰੀ ਪਾਉਣਾ ਹੋਣਾ। ਅੱਛਾ ਅੱਛਾ ਅੱਛਾ। ਰਾਤ ਨੂੰ ਵੀ ਸਵੇਰੇ ਤੇ ਸ਼ਾਮ 2 ਟਾਈਮ। ਅੱਛਾ ਅੱਛਾ। ਬਰਾਦਰੀਆਂ ਕਿਹੜੀਆਂ ਕਿਹੜੀਆਂ ਸੀ ਆਪਣੇ ਪਿੰਡ ਵਿੱਚ? ਰਾਜਪੂਤ ਅੱਛਾ। ਤੇ ਅਮਾਨ। ਅਮਾਨ। ਜਲਿਆਂ ਦੇ ਸੀ 2 ਘਰ, ਅੱਛਾ ਅੱਛਾ ਇੱਕ ਮੋਚੀਆਂ ਦਾ ਘਰ ਸੀ, 2 ਮਿਸਤਰੀਆਂ ਦੇ ਘਰ ਸੀ, ਅੱਛਾ। 2-3 ਸਰਾਜਾਂ ਦੇ ਘਰ ਸੀ, ਕੋਈ ਚੁਮਾਰਾਂ ਦੇ 5-6 ਘਰ ਸੀ। ਚਮਾਰਾਂ ਦੇ ਵੀ ਐਸਾ ਘਰ? ਚੁਮਾਰਾਂ ਦੇ। ਹਾਂ ਹਾਂ। ਸਿੱਖ ਹੈ ਸੀ ਕੋਈ ਸਿੱਖ ਪਿੰਡ 'ਚ? ਹਾਂ, ਕੋਈ ਸਿੱਖਾਂ ਦਾ ਘਰ ਆਇਆ ਸੀ ਪਿੰਡ 'ਚ? ਨਹੀਂ ਹਿੰਦੂ ਖੱਤਰੀ? ਕੋਈ ਨਹੀਂ। ਕੋਈ ਖੱਤਰੀਆਂ ਦੀ ਦੁਕਾਨਾਂ, ਹਿੰਦੂਆਂ ਖੱਤਰੀਆਂ ਦੀ ਦੁਕਾਨਾਂ? ਖੱਤਰੀਆਂ ਦਾ ਘਰ ਸੀ ਇੱਕ, ਅੱਛਾ ਉਹ ਸਾਡੀ ਸੇਪ ਕਰਦੇ ਹੁੰਦੇ ਸੀ, ਲੋਹਾਰਾ ਤਰਖਾਣਾ। ਅੱਛਾ। ਉਹ ਹਿੰਦੂ ਖੱਤਰੀ ਜਿਹੜੇ ਲੁਹਾਰ ਸਨ, ਲੁਹਾਰਾਂ ਦਾ ਕੰਮ ਕਰਦੇ ਸਨ, ਹੈਂ? ਇਹ ਕਹਿ ਰਹੇ ਹੋ ਨਾ? ਆਹੋ, ਅੱਛਾ। ਕੀ ਨਾਂ ਸੀ ਬਾਬਾ ਉਹਨਾਂ ਦੇ? ਢਿੱਸਾ, ਦਾਸੂ, ਹਾਂ। ਇੱਕ ਬਸੰਤ। ਅੱਛਾ ਬਸੰਤ ਸੀ, ਉਹ ਲੱਗਦਾ
ਛੋਡਾ ਪਹਿਲਾਂ ਤੋਂ ਡੁੱਡਾ ਸੀ ਪੈਰ ਤੋਂ। ਆਹ, ਅੱਛਾ ਅੱਛਾ ਬਾਬਾ ਤੈਨੂੰ ਤਾਂ ਨਕਸ਼ਾ ਪੂਰਾ ਯਾਦ ਹੈ, ਇਹ ਵੀ ਪਤਾ ਪੈਰਾਂ ਦਾ ਡੁੱਡਾ ਸੀ, ਅਜੇ ਯਾਦ ਹੈ। ਤੁਹਾਨੂੰ ਉੱਥੋਂ ਆਇਆ 77 ਸਾਲ ਹੋ ਗਏ, 70 ਤੇ 7 77। ਉਹ ਮਰ ਗਏ ਹੋਣੇ ਕਿ ਹੋਰ ਕੀ ਪਤਾ ਜਿੰਦਾ ਹੋਏ ਕੋਈ ਤੁਹਾਡਾ ਬੇਲੀ No, ਹੋ no. ਜਾਏਗੀ। ਬਾਬਾ ਜੀ ਤੁਸੀਂ ਹੈ ਤਾਂ ਅੱਲਾ ਦੇ ਸਾਰਿਆਂ ਦੇ ਹੀ ਨਾ, ਭਾਵੇਂ ਕਾਫਰ ਭਾਵੇਂ ਮੁਸਲਮਾਨ। ਆਏ ਡਾਕਟਰ ਨੂੰ ਰਲ ਖੜਵਾਈ ਨਹੀਂ ਖੜਦਾ ਨਹੀਂ ਉੱਥੇ। ਨਾ ਕਿਤੇ ਆ ਖੜਦੇ ਨਹੀਂ ਉਂਝ। ਮੈਂ ਕਹਿ ਰਿਹਾ ਕਿ ਤੁਹਾਨੂੰ 77 ਸਾਲ ਹੋ ਗਏ ਨੇ ਉੱਥੋਂ ਆਇਆ ਨੂੰ, ਹਜੇ ਵੀ ਬੜਾ ਕੁਝ ਚੇਤੇ ਆ। ਅਸੀਂ ਅੱਗੇ 2-3 ਵੀਡੀਓ ਬਣਾ ਕੇ ਘੱਲੀਆਂ। ਅੱਛਾ ਉਹਨਾਂ ਨੂੰ ਪਿੰਡ ਵਾਲਿਆਂ ਨੂੰ ਉਹ ਪਹਿਲਾਂ ਤੋਂ ਆਏ ਸੀ। ਉਧਰੋਂ ਆਏ ਸੀ ਤੁਹਾਡੇ ਦੇਸ਼ ਚੋਂ? ਉਹਨੇ ਨੇ ਵੀ ਉੱਥੇ ਮੈਨੂੰ ਸੱਦਿਆ। ਅੱਛਾ ਉਹਨਾਂ ਨੇ ਤਾਂ ਫਿਰ ਵੀਡੀਓ ਬਣਾਈ। ਉਹਨਾਂ ਦਾ ਕੋਈ ਰਿਸ਼ਤੇਦਾਰ ਸੀ, ਦੱਸ ਕੇ ਸੀਗਾ। ਅੱਛਾ ਅੱਛਾ ਉਹ ਇੱਥੇ ਆ ਹੂੰ ਮਿਲਣ। ਉਹ ਮਿਲਿਆ, ਉਹ ਕਹਿੰਦੇ ਵੀ ਅਸੀਂ ਆਈ ਇੱਥੇ ਗਏ ਆ, ਅੱਛਾ ਨੌਕਰੀਆਂ ਅਸੀਂ ਬਾਹਰ ਕਰਨੇ ਆ, ਬਾਹਰਲੇ ਮੁਲਕਾਂ 'ਚ। ਹਾਂ 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 ਬਾਬਾ ਬਾਬਾ ਜੀ, ਜੀ ਬੜਾ ਅੱਛਾ ਆਪਣੇ ਪਿੰਡ ਵਿੱਚ ਕੋਈ ਖਰਾਸ ਹੈ ਸੀ? ਖਰਾਸ ਆਟਾ ਜਿੱਥੇ ਪੀਂਦੇ, ਕੋਈ ਚੱਕੀਆਂ ਥਾਲੀਆਂ ਸਨ, ਕੀ ਆਟਾ ਕਿਵੇਂ ਪੀਂਦੇ ਸੀ? ਖਰਾਸ ਖਰਾਸ ਸਨ। ਖਰਾਸ ਜੰਗ ਢੱਗੇ ਜੋੜਦੇ ਹੁੰਦੇ ਸੀ। ਅੱਛਾ ਟੱਗਾ ਚੱਲਦਾ ਸੀ ਕਿਤੇ, ਉਹ ਆਹ। ਪੀਂਦੇ ਸੀ ਆਟਾ। ਬਾਬਾ ਆਟਾ ਕਾਹਦਾ ਪੀਂਦੇ ਹੁੰਦੇ? ਰੋਟੀਆਂ ਕਾਹਦੀਆਂ ਬਣਾਉਂਦੇ ਸੀ? ਹਾਂ, ਕਾਹਦਾ ਪੀਂਦੇ ਹੁੰਦੇ ਸੀ ਆਟਾ? ਆਟਾ ਪੀਂਦੇ ਸੀ, ਕਣਕ, ਹਾਂ ਜਵਾਰ, ਮਕਈ, ਅੱਛਾ ਅੱਛਾ। ਚਰੀ, ਬਾਜਰਾ, ਜੋ ਮਰਜ਼ੀ ਪਿਆ ਲੈ। ਉਹਨੇ ਮੱਡਲ ਦੀਆਂ ਰੋਟੀਆਂ ਵੀ ਖਾਂਦੇ ਸੀ। ਹਾਂਜੀ। ਮੱਡਲ ਛੱਡਲ ਦੀ ਵੀ ਰੋਟੀਆਂ ਖਾਂਦੇ ਸੀ। ਮੱਡਲ ਮੱਡਲ ਖਾਧੀ ਤੁਸੀਂ? ਮੱਡਲ ਚੱਕੀ ਨੇ ਪੀ ਲਈ। ਮੈਂ ਕਿਹਾ ਉਹ ਖਾਂਦੇ ਸੀ ਕਿ ਮੱਝਾਂ ਮੁੱਝਾਂ ਪਾਉਂਦੇ ਸੀ ਮੱਡਲ ਤੇ ਜਵਾਰ? ਵੀ ਉਹ ਬੜੇਰੇ ਬੰਦੇ ਜਿਹੜਾ ਬੋਟਾ ਹੋਏਗਾ ਸੀ ਨਾ, ਉਹਨੂੰ ਦਿੰਦੇ ਸੀ ਮੱਡਲ। ਉਹ ਵਡੇਰਿਆਂ ਵਾਸਤੇ ਰੱਖੀ ਸੀ ਬਸ। ਆਹ, ਅੱਛਾ ਉਹ ਆ ਜਿਹੜਾ ਲੱਕ ਸੀ ਨਾ, ਅੱਛਾ ਆ ਪੱਠੇ, ਇਹ ਖੜਾਉਂਦਾ ਸੀ। ਅੱਛਾ ਮੱਡਲ ਬੜੀ ਤਾਕਤ ਵਾਲੀ ਚੀਜ਼। ਮੱਡਲ ਦਾ ਬੂਟਾ ਉਹਨੂੰ ਐਸਰਾ ਮੂੰਹ ਚ ਪਾ ਕੇ ਤੇ ਉਹ ਟੁੱਟਦਾ। ਸਹੀ ਹੈ। ਬਾਬਾ ਮੱਡਲ ਹੁੰਦਾ ਕਿਵੇਂ ਦਾ ਸੀ? ਜਿਵੇਂ ਜਵਾਰ ਇੰਜ ਸੀ ਕੋਈ ਕੀ ਸ਼ਾਇਦ? ਜਵਾਰ, ਮਕਈ, ਬਾਜਰਾ, ਬੋਟ, ਨਹੀਂ ਨਹੀਂ ਮੱਡਲ ਦਾ ਮੈਂ ਕਿਹਾ ਮੱਡਲ ਕਿਵੇਂ ਦਾ? ਕੋਈ ਬੂਟੇ ਸਨ, ਬੂਟੇ ਮੱਡਲ ਦੇ? ਐਡੇ ਅੱਛਾ ਅੱਛਾ ਜਿਵੇਂ ਪੱਠੇ ਹੁੰਦੇ ਜਵਾਰ, ਐਡੇ ਕੁਛ ਲੱਗਦੇ। ਉਹ ਖਾਂਦੇ ਰਹੇ ਤੁਸੀਂ? ਹਾਂ ਹਾਂ। ਸਹੀ। ਬਾਬਾ ਜੀ ਆਪਣਾ ਨਾਈ ਨੂੰ ਹੀ ਪਿੰਡ ਵਿੱਚ ਆਇਆ ਸੀ ਕੋਈ? ਖਾਤ ਖੁਦ ਕਿਤੇ ਕੋ ਕਰਾਉਂਦੇ ਹੋ ਆਪਣੇ? ਖਾਤ ਨੌ ਕਟਾਉਂਦੇ ਸੀ। ਮੈਂ ਕਿਹਾ ਨਾਈ ਕੌਣ ਸੀ ਪਿੰਡ? ਇੱਕੋ ਹੀ, ਕੌਣ ਸੀ? ਇੱਕੋ ਨਾਈ ਸੀ। ਕੌਣ ਸੀ? ਮੈਂ ਕਿਹਾ ਕੀ ਨਾਂ ਸੀ? ਨਾਂ ਕੀ ਸੀ ਉਹਦਾ? ਸੁਲਤਾਨ। ਅੱਛਾ ਮੁਸਲਮਾਨ ਸੁਲਤਾਨ। ਸੁਲਤਾਨ ਅੱਛਾ ਅੱਛਾ ਖਤਨੇ ਨਹੀਂ ਕਰਦਾ ਹੁੰਦਾ ਸੀ। ਅੱਛਾ ਰੋਟੀ ਬੜੀ ਪਕਾਉਂਦਾ ਸੀ, ਬੜਾ ਬੜਾ। ਉਹ ਕਿਹੜਾ ਸੀ ਖੱਤਰੀ? ਹਾਂ, ਖੱਤਰੀ ਕਿਹੜਾ ਸੀ ਜਿਹੜਾ ਨਾਈਆਂ ਦਾ ਕੰਮ ਕਰਦਾ ਸੀ? ਖਤਨੇ ਕਰਦਾ। ਅੱਛਾ ਖਤਨੇ, ਮੈਂ ਪਤਾ ਕਹਿ ਰਿਹਾ ਖੱਤਰੀ ਵੀ ਸੀ। ਖਤਨੇ ਕਰਦਾ ਸੀ ਜਿਹਨੂੰ ਅਸੀਂ ਸੁਣਤਾ ਕਿੰਨੇ ਆ। ਸੁਣਤਾ ਸਾਡੀਆਂ ਕਰਦਾ ਹੀ ਨਾ, ਖਤਨੇ ਨਹੀਂ ਕਰਦਾ। ਹਾਂਜੀ ਹਾਂਜੀ ਮੈਂ ਉਹ ਕਹਿ ਰਿਹਾ ਨਾ। ਅੱਛਾ 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 ਇੱਕੋ ਹੀ ਨਾਈ ਸੀ। ਹਾਂ ਹਾਂ ਬਾਬਾ ਜੀ ਆਪਣੇ ਕੋਲ ਮੇਲਾ ਮੂਲਾ ਲੱਗਦੇ ਲਾਗੇ? ਦਰਬਾਰ ਆਇਆ ਸੀ ਪਿੰਡ ਲਾਗੇ ਕੋਈ ਤੁਹਾਡੇ? ਹਾਂ, ਤੁਹਾਡੇ ਪਿੰਡ ਦੇ ਲਾਗੇ ਕੋਈ ਦਰਬਾਰ ਆਇਆ ਸੀ? ਦਰਗਾਹ ਹੈਗਾ ਜੀ। ਮੇਲਾ ਲੱਗਦਾ ਸੀ ਉੱਥੇ? ਹਾਂ। ਛੋਟੀ ਛੋਟੀ ਖੇਡ। ਬਾਬਾ ਗੁੱਜਾ ਪੀਰ। ਬਾਬਾ ਗੁੱਜਾ ਪੀਰ। ਹਾਂ। ਅੱਛਾ ਜੀ ਕੌਡੀ ਵੀ ਹੁੰਦੀ ਸੀ? ਕੌਡੀ ਐਨੀ ਕਿ ਭੁੰਡੀ ਸੀ, ਮੋਟੀ ਦੇਖੀ ਸੀ। ਹਾਂ ਹਾਂ ਉਹ ਬਾਬਾ ਗੁੱਜਾ ਪੀਰ ਸਰੀਆ ਦੇਖਿਆ, ਐਡੀ ਕਿ ਮੋਟੀ। ਅੱਛਾ ਬੀਬੀਆਂ ਨੇ ਚੂਰਮਾ ਚਾੜਨਾ ਬੇਬਾ, ਮਕਈ ਪਰਾਠਾ ਦੇ ਵਿੱਚ ਲਿਆਉਣੀ ਪਕਾ ਕੇ, ਹੂੰ ਉਹ ਫਿਰ ਉਹਨਾਂ ਨੇ ਉਹਦੇ ਘੋੜੀਆਂ ਹੂੰ ਉਹ ਗਾ ਕੇ ਤੇ ਉੱਥੇ ਉਹ ਤੂੰ ਮੈਂ ਖਾ ਰਹੀ ਮੁੰਡਿਆਂ ਨੇ ਹੂੰ ਇਹਨੇ ਮਕਈ। ਬਾਬਾ ਜੀ ਆਪਣੇ ਪਿੰਡ ਦਾ ਕੋਈ ਤੁਹਾਡਾ ਭਲਵਾਨ ਕੋ ਨਹੀਂ ਸੀ? ਹਾਂ, ਪਿੰਡ ਦਾ ਕੋਈ ਭਲਵਾਨ ਕੋ ਨਹੀਂ ਸੀ ਮਾਣਾ ਦਾ ਜਾਂ ਹੋਰ ਕਿਸੇ ਮੁਸਲਮਾਨ ਕੌਮ ਦਾ? ਪਹਿਲਵਾਨ ਹਾਂ ਹਾਂ ਇੱਕ ਮੇਰਾ ਭਾਈ ਸੀ ਵੱਡਾ, ਕੀ ਸੀ ਨਾਂ ਉਹਦਾ? ਗੁਲਾਮ ਸਾਹਿਬ। ਅੱਛਾ ਇੱਕ ਉਹ ਸੀ। ਹੋਰ? ਇੱਕ ਸਰਾਣੇ ਦਾ ਮੁੰਡਾ ਸੀ, ਸਰਾਣੇ ਕਹਿੰਦੇ ਸੀ ਜ਼ਾਤ ਸੀ ਉਹਨਾਂ ਦੀ? ਉਹ। ਹੂੰ ਦੋ ਤਿੰਨ ਜ਼ਿਲ੍ਹਿਆਂ ਦੇ ਮੁੰਡੇ ਸੀ, ਹੂੰ ਅਮਾਨਾ ਦੇ ਹੋਰ ਮੁੰਡੇ ਸੀ। ਵੱਡਾ ਭਲਵਾਨ ਹੋਈ ਸੀ ਮੇਰਾ ਭਰਾ, ਅੱਛਾ ਤੇ ਉਹ ਸਾਰੇ ਦਾ ਬੰਤਾ ਉਹਦਾ ਨਾਂ ਸੀ। ਅੱਛਾ ਅੱਛਾ ਇਹ ਦੋਸਤ ਆਪਣੇ ਇਲਾਕੇ ਦਾ ਕੋਈ ਮਸ਼ਹੂਰ ਬਦਮਾਸ਼ ਕੋ ਨਹੀਂ ਸੀ ਕੋਈ? ਤੁਹਾਡੇ ਪਿੰਡ ਦਾ ਨਾਲ ਦੇ ਪਿੰਡਾਂ ਦਾ ਕੋਈ ਬਦਮਾਸ਼ ਹੈ ਸੀ ਕਿ ਮਸ਼ਹੂਰ ਬਦਮਾਸ਼ ਕੋਈ? ਨਹੀਂ, ਅੱਛਾ ਅੱਛਾ ਕੋਈ ਨਹੀਂ। ਬਾਬਾ ਜੀ ਤੁਸੀਂ ਇੱਕ ਗਤਕਾ ਦੀ ਗੱਲ ਕੀਤੀ। ਬਦਮਾਸ਼ੀ ਸਾਡੇ ਅਮਾਨਾ ਚਾਹੀਦੀ ਸੀ ਜੀ। ਅੱਛਾ ਅੱਛਾ ਤੁਸੀਂ ਇੱਕ ਗਤਕੇ ਦੀ ਗੱਲ ਕਰਦੇ ਹੋ। ਗਤਕਾ ਕਿਹੜਾ ਕਿਹੜਾ ਖੇਡਦਾ ਹੁੰਦਾ ਹੈ? ਗਤਕਾ ਹਾਂ,
ਗੱਤਕਾ ਕਿਹੜਾ ਕਿਹੜਾ ਖੇਲਦਾ ਹੁੰਦਾ ਸੀ ਗੱਤਕਾ? ਗੱਤਕਾ ਐਡਾ ਹੁੰਦਾ ਸੀ ਐਡਾ ਕੁ। ਖੇਡਦਾ ਕੌਣ ਸੀ? ਬੜਾ ਖੇਡਦੇ ਸੀ। ਕੌਣ ਖੇਡਦਾ? ਸਾਡੇ ਅੱਧਾ ਪਿੰਡ ਖੇਡਦਾ ਸੀ। ਉਹ ਕਿਹੜਾ ਦੱਸੀ ਰਾਜਪੂਤ ਬੜਾ ਖੇਡਦੇ ਸੀ। ਹਾਂ ਰੋਜ਼ ਖੇਡਦੇ ਸੀ ਲੋਟੇ ਦੇ। ਤੁਸੀਂ ਵੀ ਖੇਲਦੇ ਹੁੰਦੇ ਕੋਈ ਨਾ? ਹਾਂ ਤੁਸੀਂ ਵੀ ਖੇਲਦੇ ਸੋ? ਆਹ ਮੈਂ ਕਿਹਾ ਤੂੰ ਵੀ ਖੇਲਦਾ ਰਿਹਾ? ਖੇਡ ਮੰਮੀ ਖੇਡ ਰਿਹਾ। ਆਂਦੇ ਛੋਟੀ ਨਹੀਂ ਇੱਕ ਦੂਸਰੇ ਨੂੰ ਵੱਜਣ ਦਿੰਦੇ ਆ। ਬੜਾ ਖੇਡਦਾ ਰਿਹਾ। ਹਾਂ ਹਾਂ ਮੈਂ ਕਿਹਾ ਥੋੜਾ ਦੱਸੋ ਕਿਵੇਂ ਖੇਲਦੇ ਸੀ, ਕੀ ਕਰਦੇ ਸੀ? ਥੋੜਾ ਵਾਓ ਸਾਡੀ ਆਵਾਮ ਨੂੰ ਕੀ ਕਰਦੇ ਹੁੰਦੇ? ਸਾਨੂੰ ਪਤਾ ਹੀ ਨਹੀਂ। ਛੋਟਾ ਐਡਾ ਹੁੰਦਾ ਸੀ। ਹਾਂਜੀ ਹਾਂਜੀ। ਐਡਾ ਫੜ ਕੇ ਤੇ ਇੱਕ ਬੰਦਾ ਸੀ ਸਿਆਣਾ ਇਹਨਾਂ ਬੜਕਾ। ਅੱਛਾ ਉਹ ਕਹਿੰਦਾ ਸੀ ਮੇਰੇ ਸਿਰ ਦੇ ਵੀ 2 ਵੱਡੇ ਹੋ ਗਏ, ਮੇਰੇ ਇੱਥੇ ਸਿਰ ਤੇ ਜਾ ਇੱਥੇ ਆ ਛੋਟਾ ਲਾ ਦੇਣ ਤਾਂ ਮੈਂ ਮੰਨ ਲਾਂਗਾ। ਉਹ ਐਸੇ ਯਾਨੀ ਛੋਟਾ ਆਪਣੇ ਨੂੰ ਵੱਜਣ ਨਹੀਂ ਦਿੰਦੇ, ਤੁਸੀਂ ਇਹ ਕਹਿ ਰਹੇ ਹੋ ਨਾ? ਨਹੀਂ ਸੀ ਲੱਗਣ ਦਿੰਦਾ। ਨਹੀਂ ਕਰਦੇ ਲੱਗਣ ਕਿਵੇਂ ਨਹੀਂ ਦਿੰਦੇ? ਥੋੜਾ ਦੱਸੋ ਕੀ ਮਤਲਬ ਰੋਕਦਾ ਸੀ ਤੂੰ ਇੰਜ? ਆਹੋ ਅੱਛਾ ਉਹ ਗੱਤਕਾ ਉਹਨੂੰ ਕਹਿੰਦੇ ਹਾਂ। ਐਸੇ ਖੜੋ ਗਏ ਨਾ ਥੋੜਾ ਦੱਸ ਦੇ ਸਾਡੇ ਨਾਲ ਠੋਕਦੀ ਥੋੜਾ ਐਸਾ ਅਲੀ ਇਧਰ ਵਿਚਾਰੇ ਕਬਰ ਬਾਬਾ ਹੋ ਗਿਆ। ਹਾਂਜੀ ਕਿਵੇਂ ਕਰਦੇ ਹੋ ਬਾਬਾ ਜੀ ਦੱਸੋ ਥੋੜਾ ਕੋ। ਉਹ ਉੱਥੇ ਬਾਹਰ ਲੈਣਾ ਬੰਦਾ। ਅੱਛਾ ਅੱਛਾ ਉਹਨੇ ਗਾੜੀ ਰੱਖ ਲਈ ਕਿ ਫਰੀ ਹੁੰਦੀ ਸੀ ਇੰਨੀ ਕੁ। ਉਹ ਤੇ ਆ ਇੱਥੇ ਇੱਥੇ ਬਹਿ ਗਿਆ। ਤੂੰ ਮੇਰੇ ਪਿੱਛੇ ਖੜੋ ਗਿਆ। ਤੂੰ ਮੇਰੇ ਛੋਟਾ ਲਾਉਣਾ ਤਾਂ ਮੈਂ ਲੱਗਣ ਨਹੀਂ ਦੇਣਾ। ਵੱਜਣ ਨਹੀਂ ਦੇਣਾ ਆਪਣੇ। ਮੈਂ ਇੱਥੇ ਬਹਿ ਗਿਆ, ਤੂੰ ਪਿੱਛੇ ਖੜਾ। ਮੈਂ ਏਦਾਂ ਫੜਿਆ, ਤੂੰ ਮਗਰ ਖੜਾ। ਮਗਰ ਉਹ ਰੈਫਰੀ ਆਇਆ, ਉਹ ਉੱਥੇ ਖੜਾ ਇੱਟਾਂ ਦੀ ਦੂਰ। ਉਹਨੇ ਬੋਲੀ ਦੇਣੀ ਹੈ 1 2 3। ਅੱਛਾ ਜਿਹੜੇ ਤੀਸਰੇ ਉੱਠਣਾ ਮੈਂ ਉੱਠ ਕੇ ਕਰਕੇ ਉਹਨੇ ਮਗਲੇ ਦੇ ਤੀਏ ਨੇ ਮਾਰ ਕੇ ਮੇਰੇ ਛੋਟਾ ਇੱਥੇ ਮਾਰਿਆ, ਇੱਥੇ ਜਿੱਥੇ ਵੀ ਮਾਰੀ ਮਾਰੇ। ਮੈਂ ਜਿਹੜਾ ਲੱਗਣ ਨਹੀਂ ਦੇਣਾ। ਇਹ ਬੜੀ ਕਾਰਾਗਰ। ਅੱਛਾ ਤੇ ਬਾਬਾ ਫਿਰ ਜਦੋਂ ਤੁਹਾਡਾ ਮੇਲਾ ਹੁੰਦਾ ਸੀ ਉਹ ਪਿੰਡ ਲਾਗੇ ਜਿਹੜਾ ਤੁਸੀਂ ਦੱਸਿਆ ਦਰਬਾਰ ਸੀ, ਉੱਥੇ ਮੇਲੇ ਤੇ ਕਬੱਡੀ ਵੀ ਹੁੰਦੀ ਹੋਣੀ, ਗੱਤਕਾ ਵੀ ਖੇਲਦੇ ਸਨ ਮੇਲੇ ਤੇ? ਉਹ ਬਸ ਉਦਾਂ ਖੇਲਦੇ ਸੀ। ਅੱਛਾ 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 ਬਾਬਾ ਖੇਡਾਂ ਕੀ ਤੁਹਾਡੀਆਂ ਹੁੰਦੀਆਂ? ਹਾਂ ਕੀ ਖੇਡਦੇ ਹੁੰਦੇ ਹੋ ਤੁਸੀਂ ਜਦੋਂ 12 14 ਸਾਲ ਦੇ ਹੋ? ਖੇਡਦੇ ਕੀ ਹੁੰਦੇ ਹੋ? ਖੇਲਾਂ ਤੁਹਾਡੀਆਂ ਕਿਹੜੀਆਂ ਹੁੰਦੀਆਂ ਖੇਡਾਂ? ਕਬੱਡੀ, ਘੋਲ, ਅੱਛਾ ਗੱਤਕਾ, ਪੱਚੀ ਖੇਡਾਂ। ਅੱਛਾ ਹੋਰ ਕੋਈ ਨਹੀਂ ਖੇਡ? ਪੱਥਰ ਚੁੱਕਦੇ ਹੁੰਦੇ ਸੀ। ਅੱਛਾ ਭਾਰ ਚੁੱਕਦੇ ਸੀ? ਪੱਥਰ ਅੜੇ ਉੱਤੇ ਬਣਾਏ ਹੁੰਦੇ ਸੀ। ਅੱਛਾ ਉਹ ਚੁੱਕਦੇ ਹੁੰਦੇ ਸੀ। 20 25 ਕਿਲੋ ਦਾ ਹੁੰਦਾ ਸੀ ਕਿ ਮਨ ਦਾ? ਹਾਂ ਕਿੰਨਾ ਕੁ ਵਜ਼ਨ ਹੁੰਦਾ ਸੀ ਤਕਰੀਬਨ? 8 ਮਰਜ਼ੀ ਦਾ ਮਨ ਕਹਿੰਦੇ ਸੀ ਅੱਛਾ ਅੱਛਾ ਤਾਂ 2 2.5 ਮਨ ਦਾ। ਅੱਛਾ ਅੱਛਾ 2 2.5 ਮਨ ਦਾ ਹੁੰਦਾ ਸੀ ਚੁੱਕਦੇ। ਤੁਸੀਂ ਕੁਬਾਲਾ ਕੱਢਿਆ ਕਿ ਨਹੀਂ ਕਦੀ? 2.25 ਮਨ ਦਾ ਬੂਝੋ ਦਾ 2.25 ਮਨ ਦਾ ਬਾਲਾ ਤਾਂ ਮੈਂ ਕੱਢਿਆ ਨਾ। 2 ਮਨ ਪੱਕੇ ਦਾ। ਅੱਛਾ 2.25 ਮਨ ਦਾ ਮੈਂ ਕੱਢਿਆ ਬਾਲਾ। ਐਸਾ ਫੜ ਕੇ ਐਸਾ ਕਰਕੇ ਤਲੀ ਮਾਰੀ, ਇੱਥੇ ਜੋੜਾ ਇੱਥੋਂ ਲੈ ਕੇ ਤਾਂ ਫਿਰ ਬਾਲਾ ਕਰ। ਅੱਛਾ ਅੱਛਾ ਵਾਹ ਜੀ। ਬਾਬਾ ਜੀ ਹੁਣ ਥੋੜਾ ਦੱਸੋ ਆਪਣੇ ਪਿੰਡ ਦੇ ਵਿੱਚ ਜਿਹੜੇ ਅਵਾਨ ਸਨ, ਰਾਜਪੂਤ ਸਨ, ਜਲਾਏ ਵੀ ਸਨ, ਆਂਦੇ ਉਦੋਂ ਕੱਦ ਬਹੁਤ ਬੜਾ ਹੁੰਦਾ ਸੀ। ਕੋਈ ਜਵਾਨ ਕਿਹੜਾ ਸੀ ਤੁਹਾਡੇ ਚੋਂ ਅਵਾਨਾਂ ਵਿੱਚੋਂ? ਅਮਾਨਾ ਚ ਹਾਂ ਸਾਰਿਆਂ ਚ ਦੱਸ ਪਿੰਡ ਦੇ ਜਿਹੜੇ ਜਵਾਨ ਸਨ। ਗੁਲਾਮ ਸਿੰਘ। ਅੱਛਾ ਅੱਛਾ ਭਾਈ ਇਹਨਾਂ ਦਾ ਬਾਬਾ ਨੂੰ ਬੁੱਢੇ ਲੱਗਦੇ ਨੇ। ਹਾਂ ਜਵਾਨ ਬਾਬਾ ਜੀ ਇਹਨੇ ਜਵਾਨ ਹੁੰਦੇ ਹੋ, ਇੰਨਾ ਵਜ਼ਨ ਚੁੱਕਦੇ, ਕੀ ਖਾਂਦੇ ਸਾਂ? ਜਿੰਨਾ ਇਹ ਸਨ ਦੋ ਟਕੇ ਦੇਸੀ ਘਿਓ ਕਿਲੋ ਕੇ ਖਾ ਰਹੇ ਸੀ। ਇੱਕੋ ਟਾਈਮ? ਆਹੋ 8 ਕਿਲੋ ਤਾਂ ਮੈਂ ਖਾ ਲਿਆ। ਮੈਂ ਛੋਟਾ ਸੀ ਲੱਗ 8 ਕਿਲੋ। ਉਹ ਵੱਡਾ ਜਿਹੜਾ ਸੀ ਉਹ ਤਾਂ ਏਦਾਂ ਪਿਆਲੇ ਜਿਹੇ ਪਾਦਾ। ਅੱਛਾ ਮਲਾਈ ਨਾਲ ਰੋਟੀ ਖਾਣੀ, ਮੱਖਣ ਨਾਲ ਰੋਟੀ ਖਾਣੀ। ਮੈਂ ਕਿਹਾ ਖਰਾਬ ਦੁੱਧ ਪੀ ਲਾ। ਬਾਬਾ ਜੀ ਇਹ ਬਿਮਾਰੀ ਜਿਹੜੀ ਹੁਣ ਤੁਸੀਂ ਵਹਿੰਦੇ ਪਏ ਹੋ, ਇਹ ਉਦੋਂ ਹੈ ਸਕ ਨਹੀਂ? ਬੜੀ ਖੁਰਾਕ ਬੜੀ ਸੀ। ਆ ਜਿਹੜੀਆਂ ਹੁਣ ਨਵੀਆਂ ਬਿਮਾਰੀਆਂ ਨੇ ਉਦੋਂ ਵੀ ਹੁੰਦੀਆਂ ਐਵੇਂ ਦੀਆਂ ਕਿ ਨਹੀਂ ਬਿਮਾਰੀਆਂ? ਆ ਬਲੱਡ ਤੇ ਆ ਕੁੜੀ ਸ਼ੂਗਰ ਹਰ ਬੰਦੇ ਨੂੰ, ਇਹ ਉਦੋਂ ਹੈ ਸਨ ਐਵੇਂ ਦੀ ਚੀਜ਼ਾਂ ਬਿਮਾਰੀਆਂ? ਕਦੀ ਹਸਪਤਾਲ ਦਾ ਨਹੀਂ ਸੁਣਿਆ।
ਨਾ ਕੋਈ ਬਿਮਾਰ ਹੁੰਦਾ ਸੀ। ਜੇ ਕੋਈ ਬਿਮਾਰ ਹੋਵੇ ਨਾ ਉਹਨੂੰ ਕਨਾਨ ਦੇਣੀ। ਅੱਛਾ ਅੱਛਾ ਇੱਕ ਹੁੰਦਾ ਸੀਗਾ ਡਾਕਟਰ ਜਿਹਾ, ਉਹਨੇ ਕਨਾਨ ਦੀ ਗੋਲੀ ਦੇਣੀ, ਉਹ ਖਾ ਲਾ ਬਈ, ਉਹ ਬੁਖਾਰ ਹੋਣਾ। ਉਹ ਖਾ ਲੈਣੀ। ਜਾਂ ਮਿੱਠੀ ਲੱਸੀ ਪੀ ਲਈ, ਸ਼ੱਕਰ ਦੀ ਮਿੱਠੀ ਲੱਸੀ ਕਰਕੇ ਪੀ ਲਾ, ਆ ਗੋਲੀ ਕਰ। ਕਨਾਨ ਕਹਿੰਦੇ ਸੀ, ਕੌੜੀ ਬੜੀ ਸੀ, ਐਡੀ ਕੁ ਗੋਲੀ ਹੈ ਜੀ। ਹਸਪਤਾਲ ਦਾ ਪਤਾ ਹੀ ਨਹੀਂ ਕੀ। ਬਜ਼ੁਰਗੋ ਹੁਣ ਵੀ ਤੁਸੀਂ ਅਸੀਂ ਬੱਚਿਆਂ ਦੀ ਸ਼ਾਦੀਆਂ ਕਰਨੇ ਆ, ਤੁਸੀਂ ਵਹਿੰਦੇ ਹੀ ਹੋ ਸਾਰਾ ਕੁਝ। ਤੁਸੀਂ ਹੁਣ ਜਿਹੜੀਆਂ ਸ਼ਾਦੀਆਂ ਹੁੰਦੀਆਂ ਬੱਚਿਆਂ ਦੀਆਂ, ਸ਼ਾਦੀ ਵਿਆਹ ਜਿਹਨੂੰ ਕਹਿੰਦੇ ਆ, ਇੰਝ ਹੀ ਕਰਦੇ ਹੋ ਕਿ ਤੁਹਾਡੇ ਸ਼ਾਦੀ ਵਿਆਹ ਕਿਵੇਂ ਦੇ ਹੁੰਦੇ ਆ ਉਦੋਂ? ਵਿਆਹ ਕਿਵੇਂ ਕਰਦੇ ਹੁੰਦੇ ਹੋ ਹੁਣ? ਜਿਵੇਂ ਕਰਦੇ ਸ਼ਾਦੀ ਹਾਲਾਂ 'ਚ ਬੜੇ ਧੂਮ-ਧਾਮ ਨਾਲ ਦੇ ਉਹ ਬੜਾ ਬਾਜਾ, ਬੜਾ ਬਾਜਾ ਵਜਾਉਂਦੇ। ਅੱਛਾ ਐਵੇਂ ਦੇ ਬਾਜੇ ਹਨ ਕਿ ਹੋਰ ਤਰ੍ਹਾਂ ਦੇ ਹੋ ਕੋਈ? ਬਾਜਾ ਇਸਦਾ ਫੜ ਕੇ ਇਸਦਾ ਕਈ ਜਗ੍ਹਾ ਬੜੀ ਰਾਤ ਲੱਗੇ ਰਹਿੰਦਾ। ਉਹ ਨਕਲੀਏ ਹੁੰਦੇ ਹਾਂ ਗਵਈਏ ਜਾਂ ਨਕਲੀਏ ਸ਼ਾਦੀਆਂ ਤੇ ਵਿਆਹਾਂ ਤੇ? ਆਹੋ ਅੱਛਾ ਅੱਛਾ ਸਰਬੜੀਆ ਜਾਂਦੇ ਉਹਨੇ ਬੀਜ ਦੀ ਸਰਬੜੀਆ। ਅੱਛਾ ਅੱਛਾ ਚਾਰ ਜੁੱਟ ਕੇ ਚਾਰ ਭਰਾ, ਸਾਰੀ ਰਾਤ ਹੀ ਉਹਨਾਂ ਲੱਗੇ ਰਹਿਣਾ। ਉਹ ਸਾਧਰੇ ਨੇ ਆ ਜਾਣ। ਅੱਛਾ ਅੱਛਾ ਬੜਾ ਸ਼ੁਕਰ ਹੋਰ। ਉਦੋਂ ਜੀ ਇੱਥੇ ਪਾਕਿਸਤਾਨ ਫੈਸਲਾਬਾਦ ਆਏ ਸੀ, ਅੱਛਾ ਇੱਥੇ ਵੀ ਆਉਂਦੇ ਰਹੇ ਨੇ ਹੁਣ ਤੱਕ। ਅੱਛਾ ਅੱਛਾ ਉਹ ਹੋਈ। ਉਹ ਜਿਹੜੇ ਪਿੱਛੋਂ ਆਏ ਸਨ ਨਾਲ ਹੀ ਆ ਅੱਛਾ ਅੱਛਾ ਉਹ ਇੱਧਰ ਆ ਗਏ ਸੀ ਫਿਰ ਉਹ ਜਿਹੜੇ ਕਹਿ ਰਹੇ ਹੋ? ਜਿਹੜਾ ਹੁੰਦਾ ਸੀ ਨਾ ਮਾਰਾ ਬੰਦਾ, ਹਾਂਜੀ ਐਦਾ ਚੌਧਰੀ ਦਾ ਆ ਗਿਆ ਨਾ, ਚੌਧਰੀ ਸਾਧਰੇ ਤੈਨੂੰ ਮੈਨੂੰ ਲਵੇ ਜੇ ਨੂੰ ਕਿਸੇ ਨੇ 2 ਰੁਪਈਏ ਦੇਣੇ, ਕਿਸੇ ਨੇ 5 ਦੇਣੇ, ਕਿਸੇ ਨੇ 10 ਦੇਣੇ। ਉਹ 100 ਦਾ ਕੋਈ ਚੌਧਰੀ ਕੋਲ ਹੁੰਦਾ ਸੀ ਇੰਜ। ਬਾਬਾ ਜੀ ਉਹ ਤੁਹਾਡਾ ਵਸੇਬ ਕਿਵੇਂ ਦਾ ਸੀ ਆਪਸ ਚ? ਸ਼ਰਮੋ ਜਾਂ ਕਿਵੇਂ ਦੀ, ਥੋੜਾ ਉਹ ਹੀ ਦੱਸੋ। ਬੜੀ ਸ਼ਰਮ, ਬੜਾਈ, ਬੜਾ ਹਯਾ ਕਰਦੇ ਸੀ ਨਾ। ਚੌਧਰੀ ਬੈਠਾ, ਚੌਧਰੀ ਸਾਧਰੇ ਜੋ ਕਰੇ ਉਹੋ ਹੀ ਕਰਨਾ। ਜਿੰਨੇ ਲੋਕਾਂ ਮੈਂ, ਜਿੰਨੇ ਲੋਕਾਂ ਤੂੰ, ਸਾਰਿਆਂ ਨੇ ਜਿੰਨੇ ਲੋਕਾਂ ਹੋਣੀ ਉਮਦਾਦ ਕਰਨੀ। ਬੱਚੇ ਦੀ ਸ਼ਾਦੀ ਹੋਵੇ, ਬੱਚੇ ਦੀ ਸ਼ਾਦੀ ਹੋਵੇ, ਉਹਨੂੰ ਡੋਲਣ ਨਹੀਂ ਦੇਣਾ। ਅੱਛਾ ਅੱਛਾ ਕਿਸੇ ਮਾੜੇ ਦੀ ਧੀ ਭੈਣ ਦੀ ਸ਼ਾਦੀ ਹੁੰਦੀ ਸੀ ਤੇ ਆਂਦੇ ਦੁੱਧ ਤੇ ਹਰ ਸ਼ੈ ਵਾਧੂ ਹੋ ਜਾਂਦੀ ਸੀ। ਬਿਲਕੁਲ ਕਿਸੇ ਨੂੰ ਬੁਲਾਇਆ ਤਾਂ ਭਾਵੇਂ ਨਹੀਂ ਬੁਲਾਇਆ। ਉਹਨੂੰ ਕਹਿਣਾ ਕੋਈ ਫਿਕਰ ਨਾ ਕਰ। 50-60 ਦੀ ਗਾਈਆਂ ਇਹ ਜਿਹੜੀ 3-4 ਮਣ ਦੀ ਉਧਰ ਗੋਸ਼ਤ ਕਰ ਬਈ, ਗੋਸ਼ਤ ਕਰ। ਬਾਬਾ ਜੀ ਥੋੜਾ ਦੱਸੋ ਕਿ ਉਦੋਂ ਧੀਆਂ ਭੈਣਾਂ ਦਾ ਹਯਾ ਕਿਵੇਂ ਦਾ ਸੀ? ਤੁਸੀਂ ਵੀ ਮੋੜਾਂ ਤੇ ਖਲੋਂਦੇ ਹੋ ਗਲੀਆਂ ਵਿੱਚ ਕਿ ਨਹੀਂ? ਹਾਂਜੀ ਤੁਸੀਂ ਵੀ ਮੋੜਾਂ ਤੇ ਗਲੀਆਂ ਵਿੱਚ ਖਲੋਂਦੇ ਹੁੰਦੇ ਹੋ ਕਿ ਨਹੀਂ? ਧੀਆਂ ਭੈਣਾਂ ਦਾ ਹਯਾ ਕਿਵੇਂ ਦਾ ਸੀ ਉਦੋਂ? ਬੜਾ ਹੀ। ਹਰ ਇੱਕ ਦੀ ਧੀ ਆਪਣੀ ਧੀ, ਹਰ ਇੱਕ ਦੀ ਭੈਣ ਆਪਣੀ ਭੈਣ ਹੈ। ਬਿਲਕੁਲ। ਸਾਡੇ ਲੰਬੜਦਾਰ ਜਿਹੜਾ ਸੀ ਨਾ, ਹਾਂਜੀ ਉਹ ਇੱਕੋ ਹੀ ਮਾਪਿਆਂ ਦਾ ਪੁੱਤ ਸੀਗਾ। ਅੱਛਾ ਉਹਦੀ ਮਾਂ ਦਾ ਨਾਂ ਜੀਵੀ ਸੀਗਾ, ਅੱਛਾ ਪਿਓ ਮਰ ਗਿਆ। ਇੱਕ ਕੁੜੀ ਸੀ ਉਹਦੀ, ਉਹ ਜਨਾਨੀ ਵੀ ਮਰ ਗਈ। ਅੱਛਾ ਉਦੋਂ ਉਹਦੀ ਇੱਕ ਮਾਂ ਉਹਦੀ ਤੇ ਇੱਕ ਜਨਾਨੀ, ਨਾ ਉਹਦੀ ਧੀ ਤੇ ਇੱਕ ਉਹ ਲੰਬੜਦਾਰ ਕਰਦਾ। 12-13 ਕਿੱਲੇ ਪੈਲੀ ਸੀ ਉਹਦੀ। ਉਹ ਲੰਬੜਦਾਰ ਚੌਧਰੀ ਨੇ ਕਹਿਣਾ, ਲੰਬੜਦਾਰ ਭਾ ਬਈ ਕੀ ਆ ਲਓ ਜੀ 100 ਰੁਪਈਆ। ਇਹ ਜਿਹੜੀ ਬੜੀ ਸੀ। ਬਜ਼ੁਰਗੋ ਫਿਰ ਜਦੋਂ ਉਜਾੜਾ ਹੋਇਆ, ਗਦਨ ਮਚਿਆ, ਉਦੋਂ ਤੁਸੀਂ ਕਿਵੇਂ ਨਿਕਲੇ ਸੋ? ਪਿੰਡ 'ਚ ਕੋਈ ਹਮਲਾ ਤਾਂ ਨਹੀਂ ਹੋਇਆ? ਕਿਵੇਂ ਨਿਕਲੇ ਸੋ ਫਿਰ ਉਧਰੋਂ? ਤੇ ਕੀ ਕੁਝ ਲਿਆ ਪਿੰਡੋਂ? ਜਦੋਂ ਫਿਰ ਉਜਾੜਾ ਹੋਇਆ ਤੁਸੀਂ ਉਧਰੋਂ ਕਿਵੇਂ ਨਿਕਲੇ ਸੀ ਪਿੰਡੋਂ? ਕੀ ਕੁਝ ਲਿਆ ਸੀ? ਪਿੰਡ ਵਿੱਚ ਕੋਈ ਵੱਢ ਟੁੱਕ ਤਾਂ ਨਹੀਂ ਹੋਈ? ਕੋਈ ਸ਼ਾਇਦ ਨਹੀਂ। ਕਿਵੇਂ ਨਿਕਲੇ? ਥੋੜਾ ਕੋ ਨਕਸ਼ਾ ਦੱਸੋ, ਕਿਵੇਂ ਨਿਕਲੇ? ਕਿਹੜਾ ਟਾਈਮ ਸੀ, ਰਾਤ ਨੂੰ ਕਿ ਦਿਨੇ? ਸਾਡੇ ਮੇਲੇ ਵਿੱਚ ਮਸ਼ਹੂਰ ਸੀ ਤੇ ਜਥਾ ਪਿਆ ਸੀ। ਅੱਛਾ ਜਥਾ ਰੋਕਿਆ। ਇਹ ਜਥਾ ਕਿਹੜੇ ਪਿੰਡ ਨੂੰ ਪਿਆ ਸੀ? ਸਾਡਾ ਮਕੇਰੀਆ ਕਿਸੇ ਚ ਪਰ। ਅੱਛਾ ਅੱਛਾ ਜਿੱਦਾਂ ਇਥੋਂ ਮੋਹਨ ਪਰ ਇਹਦਾ ਜਥਾ ਆ ਗਿਆ ਸੀ ਅੱਛਾ ਸਿੱਖਾਂ ਦਾ। ਇਹ ਲਾਗਲੇ ਪਿੰਡਾਂ ਦੇ 5-7 ਇਹ ਲੁੱਟ ਲਏ, ਮਾਰ ਦਿੱਤੇ, ਕਤਲ ਕਰ ਦਿੱਤੇ, ਬੜੇ ਹੋਏ। ਅੱਛਾ ਫਿਰ ਸਾਡਾ ਪਿੰਡ ਹੋਇਆਗਾ। ਸਾਡੇ ਪਿੰਡ 4 ਬੰਦੇ ਜਿਹੜੇ ਨੇ ਆਖਿਆ ਸੀ
जिधर किसी पर उत्ते आके हमला किया ना उधर पता लगा वो जेडे तेन सांस ही दसिया उन्हें वजह ना मशहूर से ਅੱਛਾ ਅੱਛਾ वो पिंडों हट के सके कोई 8-10 किले ਅੱਛਾ ਥੋੜਾ ਕਿਧਰ ਮੂੰਹ ਰੱਖੋ ਸਾਹਮਣੇ बाहर बाहर ਅੱਛਾ वो उत्थे रहंदे सी ਉਹਨਾਂ ਕੋਲ ਇੱਕ ਲਹਿਕੜਾ ਹੁੰਦਾ ਸੀਗਾ ਹਾਂਜੀ ਉਹ ਬੰਬ ਵਾਂਗੂ ਚੱਲਦਾ ਸੀ ਅੱਛਾ ਉਹਦੇ ਕੋਲ ਜਾ ਗਏ ਮੁੰਡੇ ਗਏ ਜਾ ਕੇ ਉਹਨੂੰ ਉਠਾਰਿਆ ਉੱਠਿਆ ਕੀ ਗੱਲ ਚੌੜੀ ਕੀ ਗੱਲ ਉਹ ਜੱਟਾ ਪਿਆ ਕਾ ਉਹ ਉਹਨੇ ਕੀ ਜਾ ਲਹਿਕੜਾ ਕੱਟ ਕੇ ਤੇ ਖੂਹ ਦੇ ਮਨ ਦੇ ਉੱਤੇ ਐਂ ਕਰਕੇ ਚੱਲ ਐਡਾ ਕਿ ਟੋਪ ਸੀਗਾ ਉਹਦੇ ਪਾਇਆ ਪਟਾਸ ਜਿਹਨੂੰ ਮਸਾਲਾ ਪਾ ਕੇ ਮਾਰਿਆ ਗਾਲ ਅੱਛਾ ਬੰਬ ਵਾਂਗੂ ਚੱਲਿਆ ਉਸੇ ਕਿ ਜਿਹੜੇ ਸਾਰੇ ਪਿੱਛੇ ਡਰ ਗਏ ਉਹਨਾਂ ਨੇ ਪਤਾ ਨਹੀਂ ਕੋਈ ਉਹ ਰਾਈਫਲ ਚੱਲੀ ਜਾਂ ਨਿਕਲ ਗਏ ਉਹ ਮਗਰੋਂ ਰਾਤ ਨੂੰ ਰਾਤ ਦੇ 11 ਵਜੇ ਤੇ ਉਹਨੇ ਹਾਜੀ ਪਰ ਥਾਣਾ ਸੀ ਉਹ ਉੱਥੋਂ ਦੀ ਪੁਲਿਸ ਤਿੰਨ ਇਲਾਕਿਆਂ ਦੀਆਂ ਪੁਲਿਸਾਂ ਲਿਆਂਦੀਆਂ ਰਾਤ ਦੇ 11 ਵਜੇ ਫਿਰ ਸਾਡੇ ਗੱਡੇ ਕੱਸੇ ਦੇ ਲਗੇ ਸਾਨੂੰ ਕੋਈ ਉਹਨਾਂ ਨੇ ਕੱਪੜਾ ਨਹੀਂ ਚੁੱਕਣ ਦਿੱਤਾ ਰਾਤ ਦੇ 11 ਵਜੇ ਪਹਿਲੇ ਬੀਜ ਦੌੜੇ ਸੀ ਭਰੇ ਘਰਾਂ ਜੀ ਛੱਡ ਦਿੱਤੇ ਬਾਬਾ ਜੀ ਬਿਲਕੁਲ ਕੋਈ ਨਹੀਂ ਆਈ ਵੀ ਇਸ ਤਰ੍ਹਾਂ ਨਹੀਂ ਚੁੱਕਿਆ ਮਾਲ ਡੰਗਰ ਗੱਡੇ ਕੋਈ ਸ਼ੈ ਨਹੀਂ ਫੜੀ ਮਾਲ ਵੀ ਉਹਦਾ ਬੰਦਾ ਗੱਡੇ ਜੋੜੇ ਬੋਰੀਆਂ ਕਣਕ ਪਾਈ ਜਵਾਰ ਪਾਈ ਮਕਈ ਪਾਈ ਚੌਲ ਪਾਏ ਹਰ ਚੀਜ਼ ਵਿੱਚ ਕੋਈ ਸ਼ੈ ਨਹੀਂ ਚੁੱਕਣੀ ਬਸ ਸਾਰੇ ਪਿੰਡ ਵਾਲੇ ਉਹਨੇ ਇਕੱਠੇ ਨਿਕਲੇ ਕਿੱਧਰ ਨੂੰ ਫਿਰ ਗਿਆ ਕਾਫਲਾ ਆਪਣਾ ਹਾਂ ਕਾਫਲਾ ਫਿਰ ਕਿੱਧਰ ਨੂੰ ਗਿਆ ਸੀ ਇਕੱਠੇ ਹੋ ਕੇ ਫਿਰ ਅਸੀਂ ਆ ਗਏ ਪੁਆਰਾ ਤੋਂ ਪਿੰਡ ਲਾਗੇ ਸੀਗਾ ਕਿ 4 ਮੀਲ ਤੇ ਉੱਥੇ ਆ ਗਿਆ ਸੂਰਜ ਨਿਕਲ ਗਿਆ ਨੂੰ ਉਹ ਵੀ ਅੱਗੇ ਤਿਆਰ ਸੀਗੇ ਅੱਛਾ ਉਹ ਫਿਰ ਉਹਨੇ ਲਾ ਕੇ ਫਿਰ ਦਸੂਏ ਅਸੀਂ ਆਏ ਆ ਜਿਹੜੇ ਲਾਗੇ ਲਾਗੇ ਹੋਰ ਰਵਾਨਾ ਦੇ ਪਿੰਡ ਸਨ ਉਹ ਨਹੀਂ ਨਾਲ ਰਲੇ ਤੁਹਾਡੇ ਉਹ ਪਹਿਲਾਂ ਚਲੇ ਗਏ ਸੀ। ਅੱਛਾ ਕੁਝ ਪਹਿਲੇ ਨਿਕਲ ਗਏ ਅੱਛਾ ਕੈਂਪ ਕਿੱਥੇ ਲੱਗਾ ਸੀ ਬਾਬਾ ਜੀ ਫਿਰ ਆਣ ਕੇ ਕੈਂਪ ਕਿੱਥੇ ਲੱਗਾ ਸੀ ਕੈਂਪ ਹਾਂ ਕੈਂਪ ਕਿੱਥੇ ਲੱਗਾ ਸੀ ਕੈਂਪ ਕੈਂਪ ਦਸੂਏ ਲੱਗਾ ਸੀ 3 ਮਹੀਨੇ ਰਹੇ 3 ਮਹੀਨੇ ਕੈਂਪ 'ਚ ਉੱਥੇ ਖਾਣ ਪਕਾਣ ਲੱਭਦਾ ਰਿਹਾ ਕੋਈ ਖਾਣ ਨੂੰ ਚਾਹ ਹਾਂ 2 ਦਿਨ ਤਾਂ ਰਹੇ ਭੁੱਖੇ ਹੀ। ਅੱਛਾ ਕੁਰਸੀ ਰੱਖ ਦੇ ਫਿਰ ਅਸੀਂ ਛੱਡੀਆਂ ਲਿਆਂਦੀਆਂ ਤੋੜ ਕੇ ਅੱਛਾ ਰਾਤ ਨੂੰ ਜਾ ਕੇ ਛੱਡੀਆਂ ਤੋੜ ਕੇ ਲਿਆਂਦੀਆਂ ਅੱਛਾ ਉਹ ਪਤੀਲੇ 'ਚ ਪਾ ਕੇ ਲੂਣ ਪਾ ਕੇ ਬਾਰੀਆਂ ਉਹ ਫਿਰ ਚੱਬੀਆਂ ਅਸੀਂ ਆਖਿਆ ਵੀ ਮਰ ਗਿਆ ਫਿਰ ਅਸੀਂ ਬੈਠੇ ਨਹੀਂ ਹਾਂ ਨਾ ਸਾਡੇ ਕੋਲ ਕੋਈ ਚੀਜ਼ ਸੀਗੀ ਨਾ ਕੋਈ ਲੈਣਾ ਦੇਣਾ ਪਹਿਲਾਂ ਲੱਗਦਾ ਪਿੰਡਾਂ ਦੇ ਵੀ ਨਾ ਜਾਣਾ ਕਿ ਮਕਈ ਲੱਭ ਗਈ ਕਣਕ ਲੱਭ ਗਈ ਕੁਛ ਲੱਭ ਗਿਆ ਲੈ ਆਉਣਾ ਖਾਣ ਨੂੰ ਲੂਣ ਨਹੀਂ ਸੀ ਲੱਭਦਾ ਹੁੰਦਾ ਮਿਰਚਾਂ ਨਹੀਂ ਸੀ ਲੱਭਦੀਆਂ ਪਕੌਣ ਖਾਣ ਨੂੰ ਕੋਈ ਜਾਏ ਹਾਂ ਬਸ ਬੜੇ ਔਖੇ ਜਿਹੇ ਕੱਢੇ ਇੰਨਾ ਬਾਬਾ ਜੀ ਦਾ ਹੁਣ ਲੱਭੋ ਤੇ ਬਾਬਾ ਜੀ ਉਂਝ ਨੁਕਸਾਨ ਕਿੰਨਾ ਕੁ ਹੋਇਆ ਸੀ ਉੱਥੇ ਹਾਂ ਕਿੰਨਾ ਕੁ ਨੁਕਸਾਨ ਹੋਇਆ ਸੀ ਉੱਥੇ ਵੱਢ ਟੁੱਕ 'ਚ ਕੱਖ ਵੀ ਨਹੀਂ ਲਿਆ ਹੀ ਨਹੀਂ ਲੈ ਨਹੀਂ ਨੁਕਸਾਨ ਹੀ ਨੁਕਸਾਨ ਸਾਡੇ ਕੋਲ ਬੈਂਕ ਸੀਗਾ ਹਾਂ ਮੇਰੇ ਬਾਪ ਨੇ ਬਣਾਇਆ ਸੀ ਇੱਕ ਉਹ ਰੁਪਈਏ ਪਾਉਣ ਵਾਲੀ ਉਹ ਡੀ ਕੇ ਲੰਮੀ ਉਹ ਸੀਗੀ ਸਾਡੇ ਕੋਲ ਇੱਥੇ 1000 ਰੁਪਈਆ ਉਹਦੇ ਵਿੱਚ ਪਾਇਆ ਸੀਗਾ ਅੱਛਾ ਉਹ ਲਿਆਂਦਾ ਸੀਗਾ ਜਾਂ ਕੋ ਕੱਪੜੇ ਦੇ ਜੋੜੇ ਸੂਟ ਕੇ ਉਹ ਲਿਆਂਦਾ ਸੀ ਕੁਛ ਹੈ ਕੋਈ ਨਹੀਂ ਬਾਬਾ ਜੀ ਤੁਸੀਂ ਫਿਰ ਇੱਥੇ ਪਹੁੰਚ ਗਏ ਸੋ ਪਾਕਿਸਤਾਨ ਇੱਥੇ ਫਿਰ ਕਿਵੇਂ ਕਿੱਥੇ ਆਏ ਕਿ ਫਿਰ ਇੱਥੇ ਹਾਲਾਤ ਸਨ ਕੋਈ ਉਹ ਵੀ ਸਾਰੇ ਲਗਾ ਸੀ ਆਣ ਕੇ ਕਹਿਣ ਕੇ ਚੌਧਰੀ ਜਿੱਥੇ ਤੁਸੀਂ ਬਹਿਣ ਕੇ ਕੰਮ 'ਚ ਉਦੋਂ ਹੀ ਤੁਹਾਨੂੰ ਦੇ ਦਿਆਂਗੇ ਫਿਰ ਕੌਣ ਦਿੰਦਾ ਕੋਈ ਨਹੀਂ ਸੀ ਆਇਆ ਉੱਥੋਂ ਫਿਰ ਸਿੱਧੇ ਆਣ ਕੇ ਆ ਪਿੰਡ 'ਚ ਬੈਠੇ ਚੱਕਰਮ ਦਾਸ ਜੀ ਇੰਡੀਆ 'ਚੋਂ ਆਣ ਕੇ ਮੈਂ ਕਿਹਾ ਇੱਥੇ ਬੈ ਗਏ ਸੀ ਇਸ ਪਿੰਡ 'ਚ ਸਿੱਧੇ ਆਣ ਕੇ ਪੀੜੀ ਵਜਾ ਜਦੋਂ ਇਹ ਤੁਸੀਂ ਇੰਡੀਆ ਤੋਂ ਆਏ ਸੀ ਆਣ ਕੇ ਫਿਰ ਕਿਹੜੇ ਪਿੰਡ ਵਿੱਚ ਬੈਠੇ ਸੀ ਪਹਿਲਾਂ
ਉਹ ਸਿੱਧੇ ਇੱਥੇ ਕੈਂਪ ਚ ਰਹੇ ਆ ਕੈਂਪ ਚ ਇੱਥੇ ਆਏ। ਅੱਛਾ ਲਾਹੌਰ ਜਿਸੇ ਚੱਲੇ ਤਾਂ ਜੈਸਪਰ ਢੋਗਰੀ ਆਏ ਜੈਸਪਰ ਢੋਗਰੀ ਆਏ ਤਾਂ ਫਿਰ ਅੰਮ੍ਰਿਤਸਰ ਆ ਗਏ ਅੱਛਾ ਅੰਮ੍ਰਿਤਸਰ ਤੋਂ ਆ ਗਏ ਤਾਂ ਬਾਕੀ ਆ ਗਏ ਅੱਛਾ ਅੱਛਾ ਇੱਥੇ ਆ ਕੇ ਸਾਨੂੰ ਰੋਟੀ ਮਿਲੀ ਆ ਅੱਛਾ ਅੱਛਾ ਬਸ ਬਾਬਾ ਜੀ ਅੱਗੇ ਵਸਨੀਕਾਂ ਨੇ ਫਿਰ ਸਲੂਕ ਸਹੀ ਕੀਤਾ ਸੀ ਤੁਹਾਡੇ ਨਾਲ? ਇੱਥੇ ਵਸਨੀਕ ਸੀ ਜਿਹੜੇ ਹਾਂ ਪਾਕਿਸਤਾਨ ਦੇ ਜਿੱਥੇ ਵੀ ਤੁਸੀਂ ਜਾਂਦੇ ਰਹੇ ਉਹ ਵਸਨੀਕ ਸਹੀ ਸਲੂਕ ਕਰਦੇ ਰਹੇ ਤੁਹਾਡੇ ਨਾਲ? ਨਹੀਂ ਹਾਂ ਫਿਰ ਪਾਕਿਸਤਾਨ ਤੋਂ ਆਣ ਕੇ ਉੱਥੋਂ ਅਸੀਂ ਗੱਡੀ ਬੈਠੇ ਤੇ ਕੁਝ ਨਾ ਲਿਆ ਗਏ ਕੁਝ ਨਾ ਲਵਾਣ ਕੇ ਤੇ ਫਿਰ ਮੁੜ ਕੇ ਸਿਆਲਕੋਟ ਚਲੇ ਗਏ ਉੱਥੋਂ ਦੱਸ ਕੇ ਗਏ ਜ਼ਮੀਨ ਦੇਖੀ ਉਹ ਲੋਕੀ ਕਹਿਣਗੇ ਇਸ ਸੱਪ ਬੜੇ ਲੜਦੇ ਬੰਦਿਆਂ ਨੂੰ ਅਸੀਂ ਕਿਹਾ ਸੱਪਾਂ ਦਾ ਅਸੀਂ ਦਮ ਕਰ ਰਹੇ ਹਾਂ ਸਾਨੂੰ ਪਤਾ ਅਗੇ ਪਾਣੀ ਬੜਾ ਹੁੰਦਾ ਤਾਂ ਬਾਕੀ ਪਾਣੀ ਬੜਾ ਹੁੰਦਾ ਉੱਥੇ ਲੈ 5-7 ਦਿਨ ਉੱਥੇ ਆਖਿਆ ਵੀ ਫਿਰ ਨਾਰੋਵਾਲ ਗਏ ਉੱਥੇ ਜਾ ਕੇ ਤਹਿਸੀਲੇ ਚਲੇ ਗਏ ਉੱਥੇ ਜਾ ਕੇ ਰਹੇ ਰੋਟੀ ਲੰਗਰ ਤੋਂ ਮਿਲ ਜਾਣੀ ਦਾਲ ਮਿਲ ਜਾਣੀ ਕਾਸ਼ਰੇ ਨਹੀਂ ਫਿਰ ਲੈਣਾ ਮੈਂ ਕਹਿ ਰਿਹਾ ਜਿੱਥੇ ਤੁਸੀਂ ਆਣ ਕੇ ਪਿੰਡ 'ਚ ਬਹਿ ਕੇ ਪਿੰਡ ਵਾਲਾ ਤੁਹਾਡੇ ਨਾਲ ਸਹੀ ਸਲੂਕ ਕੀਤਾ ਸੀ ਫਿਰ? ਇਹ ਤੋਂ ਫਿਰ ਜਿਸੇ ਨਾਰੋ ਫਿਰ ਮਕਾਨਾਂ ਨੇ ਕਰ ਲਗਾਣਾ ਪਿੰਡ 'ਚ ਮੈਂ ਲਿਆਣਾ ਬਾਬਾ ਉਹ ਲਈਏ ਹਾਂ ਹਾਂ ਰਈਆ ਉੱਥੇ ਗਏ ਉੱਥੇ ਫੱਟ ਹੋ ਗਈ ਪਿੰਡ ਉੱਥੇ ਗਏ ਅਸੀਂ ਬੈਠੇ ਉੱਥੇ ਰਹੇ ਅਸੀਂ ਕੋਈ ਮਹੀਨਾ ਕਾ 15-20 ਦਿਨ ਅੱਛਾ ਅੱਛਾ ਉੱਥੇ ਰਹਿ ਗਏ ਫਿਰ ਉੱਥੇ ਵੀ ਰਹੇ ਫਿਰ ਉੱਥੋਂ ਚਲੇ ਤਾਂ ਮੁੜ ਕੇ ਫਿਰ ਕੈਂਪ 'ਚ ਕੁਝ ਰਹੇ 20 ਘਰ ਸੀ ਜਿਹੜੇ ਹਮਾਰੇ ਸੀ ਇਕੱਠੇ ਸੀਗੇ ਉੱਥੋਂ ਮੈਂ ਜਿਹੜੇ ਕੁਝ ਵਾਲੇ ਕੈਂਪ 'ਚ ਆ ਗਏ ਉੱਥੋਂ ਕੋ 2 ਘਰ ਇੱਥੇ ਚਲੇ ਗਏ ਰਿਸ਼ਤੇਦਾਰਾਂ ਕੋ ਖਿਲਲ ਖੁਲਰ ਗਏ ਕੋ ਜੋ ਇੱਥੇ ਚਲੇ ਗਏ ਕੋ ਜੋ ਇੱਥੇ ਵਿਛੜ ਗਏ 2-3 ਘਰ ਦੇ ਵਿੱਚ ਆਪਣੀ ਜ਼ਮੀਨ ਅਲਾਟ ਹੋ ਗਈ ਸੀ ਆਪਣੀ ਪੈਲੀ ਇੱਥੇ ਹੀ ਹੋਈ ਹੈ ਇੱਥੋਂ ਦੀ ਮੈਂ ਗੱਲ ਕਰਨਾ ਅਲਾਟ ਹੋ ਗਈ ਸੀ ਮਿਲ ਗਈ ਫਿਰ ਆ ਚਲੋ ਸਹੀ ਚਲੋ ਬਜ਼ੁਰਗੋ ਬੜੀ ਮਿਹਰਬਾਨੀ ਤੁਹਾਡੀ ਹੈ ਹਾਂਜੀ ਤੁਸੀਂ ਆਪਣੀ ਅੱਖੀ ਵੇਖਿਆ ਜੋ ਆਪਣੇ ਸਾਰੀ ਸਟੋਰੀਜ਼ 1947 ਵਾਲੀ ਸਾਨੂੰ ਸੁਣਾਈ ਤੁਹਾਡੀ ਬੜੀ ਮਿਹਰਬਾਨੀ ਸਭ ਕੁਛ ਠੀਕ ਹੈ ਉਹਨਾਂ ਨੂੰ ਬਾਬਾ ਜੀ ਨੂੰ ਮੈਂ ਚੰਗਾ ਬੱਲਾ ਐਂਡ ਕਰ ਲੈ। ਘੁਲਦਾ ਹੁੰਦਾ ਸੀਗਾ ਮੇਲੇ ਵਿੱਚ ਜਾ ਕੇ ਖੇਡਣਾ ਕਬੱਡੀ ਖੇਡਣੀ ਤਾਂ ਆਪਣੇ ਨਾਲ ਦੇ ਹਾਂ ਦੇ ਤੋਂ 4 ਸਾਲ ਦੇ 2 ਸਾਲ ਦੇ ਜਿਹੜੇ ਸੀ ਉਹਨਾਂ ਨੂੰ ਠੋਕ ਦਿੰਦਾ ਹੁੰਦਾ ਅੱਛਾ ਜੀ ਕੋਲ ਕਬੱਡੀ ਖੇਡਦਾ ਰਹਿੰਦੇ ਆ ਸਹੀ ਅੱਲਾ ਪਾਕ ਦੀ ਰਹਿਮਤ ਸੀ ਜਿਹੜੀ ਸਾਰੀ ਤੁਸੀਂ ਸਟੋਰੀ 1947 ਬਾਬਿਆਂ ਦੀ ਅੱਖਾਂ ਵੇਖਿਆ ਜੋ ਇਹਨਾਂ ਨੇ ਜੋ ਜਿਵੇਂ ਉਧਰੋਂ ਇੱਧਰ ਆਏ ਸਾਰੀ ਸਟੋਰੀ ਸੁਣੀ ਤੁਸੀਂ ਉਮੀਦ ਕਰਦੇ ਤੁਹਾਨੂੰ ਅੱਜ ਦੀ ਇਹ ਵੀਡੀਓ ਜਿਹੜੀ ਹੈ ਸਾਰੀ ਸਟੋਰੀ ਜਿਹੜੀ ਅੱਛੀ ਲੱਗੀ ਹੋਏਗੀ ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਲਾਜ਼ਮਨ ਕਰਿਆ ਕਰੋ ਤੇ ਮਿਲਾਂਗੇ ਨਵੀਂ ਵੀਡੀਓ ਨਾਲ। ਤੱਕ ਸਾਨੂੰ ਇਜਾਜ਼ਤ ਰੱਬ ਰੱਖੇ।